ਉਹ ਕਹਿੰਦੇ ਨੇ ਕਿ ਜੀਵਨ ਜਰਨਾ ਬਣਦਾ ਹੈ, ਜੀਵਨ ਜਰਨਾ ਬਣਦਾ ਹੈ, ਨਹੀਂ ਤੇ ਮਰਨਾ ਬਣਦਾ ਹੈ। ਮੈਂ ਲੁੱਟਿਆ ਹੈ ਸਾਰਾ ਪਿੰਡ, ਮੈਂ ਲੁੱਟਿਆ ਹੈ ਸਾਰਾ ਪਿੰਡ, ਉਜੜਾ ਸਰਨਾ ਬਣਦਾ ਹੈ। जेडी वड्डी चोरी है उमरा करना बनता है। जेडी वड्डी चोरी है उमरा करना बनता है। साह प्याए ने पानी नूं पुठा तरना बनता है। साह प्याए ने पानी नूं पुठा तरना बनता है। जिन्नू चुलिए दुध प्याइए उस तो डरना बनता है, उस तो डरना बनता है। जी अस्सलाम वालेकुम जी, आया नूं पंजाबी तबसरे दे विच। ते प्रोग्राम तो पहले तबीयत नहीं ठीक, माजरत चाहना अगर कोई गल अच्छी बुरी हो जाए ते अज दा प्रोग्राम असीं शुरू करने आ। ਜਿਹੜਾ ਰੌਲਾ ਪਿਆ ਪਾਕਿਸਤਾਨ ਦੇ ਵਿੱਚ ਕੋਠਿਆਂ ਦਾ, ਕਿ ਇਹ ਕੋਠੇ ਬਣਾਉਣ ਤੋਂ ਪਹਿਲਾਂ ਸਾਰੇ ਸੁੱਤੇ ਹੁੰਦੇ ਨੇ, ਜਦੋਂ ਗਰੀਬ ਬਣਾ ਲੈਂਦਾ ਫਿਰ ਇਹਨਾਂ ਨੂੰ ਯਾਦ ਆ ਜਾਂਦਾ, ਫਿਰ ਉਹਦੇ ਵਿੱਚ ਤੇ ਇਹੀ ਨਜ਼ਰ ਆਉਂਦਾ ਕਿ ਕੋਈ ਦਾਲ ਵਿੱਚ ਕਾਲਾ ਕਾਲਾ ਵੀ ਜਾਂ ਤਾਂ ਕਮਿਸ਼ਨ ਨਹੀਂ ਲੱਭਦਾ ਜਾਂ ਵਿੱਚੋਂ ਕੋਈ ਫਲੋਰ ਨਹੀਂ ਲੱਭਦਾ, ਤੇ ਫਿਰ ਰੌਲਾ ਬਣਾ ਲੈਂਦੇ ਨੇ। ਸਾਰੇ ਜਿੰਨੇ ਇੰਨਾ ਰੁਪਈਆ ਲਾਇਆ ਉਹ ਦੇਣ ਵਾਸਤੇ ਥੋੜ੍ਹੀ ਲਾਉਂਦਾ। बहरहाल ਇਹਦੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਨਸੀਮ ਭਾਈ ਨਾਲ। ਜੀ अस्सलाम वालेकुम नसीम भाई। जी वालेकुम अस्सलाम रहमतुल्लाहि व बरकातहू। सर जी ਤੁਹਾਡੇ ਗੁਆਂਢ ਰੌਲਾ ਪਿਆ जी ਕਨਸਟੀਟਿਊਸ਼ਨ ਐਵੀਨਿਊ ਤੇ जी 1 ਕਨਸਟੀਟਿਊਸ਼ਨ ਐਵੀਨਿਊ, ਯਾਨੀ ਕਿ ਤੇ ਸਾਨੂੰ ਤੇ ਆਇਨੀ ਗਲੀ ਹੈ ਜਿਹੜੀ ਉਹਦੇ ਤੇ ਉਹ ਬਣਿਆ, ਉਹ ਥੱਲਿਓਂ ਲੈ ਕੇ ਤੇ ਉੱਤੋਂ ਤੱਕ ਮੇਰਾ ਖਿਆਲ ਹੈ ਕੋਈ ਬੜਾ ਤਰੀਖਾ ਵੀ ਹੋਵੇ ਨਾ ਰੁਪਈਆ ਵਾਲਾ ਤਾਂ ਵੀ 5-7 ਮਹੀਨੇ ਸਾਲ ਲੱਗ ਜਾਂਦਾ ਬਣਦਿਆਂ। ਉਦੋਂ ਕਿਸੇ ਨੂੰ ਨਜ਼ਰ ਨਹੀਂ ਆਇਆ, ਔਰ ਹੁਣ ਕੀ ਤਕਲੀਫ ਹੋ ਗਈ ਇੱਕਦਮ ਕਿ ਉਹਨੂੰ ਢਾ ਰਹੇ ਨੇ, ਉਹਦਾ ਰੌਲਾ ਬਣਿਆ। ਖੈਰ ਹੈ ਤੇ ਅੱਛਾ, ਮੈਂ ਇਸ ਹੱਕ ਵਿੱਚ ਆ ਕਿ ਢਾ ਦੇਣਾ ਚਾਹੀਦਾ, ਕਿਉਂਕਿ ਜਿਹੜੇ ਹੁਣ ਬੋਲ ਰਹੇ ਨਾ ਇਹ ਪਹਿਲਾਂ ਉਹਨਾਂ ਦੇ ਹੱਕ ਵਿੱਚ ਸੀ। ਉਹਨਾਂ ਨੂੰ ਹੁਣ ਤਕਲੀਫ ਹੋਈ ਹੈ ਜਦੋਂ ਚੁੰਡੀ ਉਹਨਾਂ ਨੂੰ ਲੱਗੀ ਹੈ। ਉਹਦੇ ਵਿੱਚ ਸਾਡੇ ਸਾਫਤ ਦਾ ਬੜਾ ਵੱਡਾ ਨਾਂ ਹੈ, ਲੋਕ ਕਹਿੰਦੇ ਨੇ। ਮੈਂ ਨਹੀਂ ਮੰਨਦਾ, ਕਿਉਂਕਿ ਜਿਹੜਾ ਬੰਦਾ ਹੱਕ ਦੀ ਗੱਲ ਨਹੀਂ ਕਰ ਸਕਦਾ ਉਹ ਸਾਫੀ ਨਹੀਂ ਹੋ ਸਕਦਾ। ਸਾਫੀ ਕੋਈ ਕਿਸੇ ਦਾ ਮੁਲਾਜ਼ਮ ਨਹੀਂ, ਉਹਦਾ ਕੰਮ ਹੈ ਕਿ ਹਕੀਕਤ ਲੋਕਾਂ ਤੱਕ ਲੈ ਕੇ ਆਉਣਾ। ਆਪਣੀ ਪਰਸਨਲ ਐਫੀਲੀਏਸ਼ਨ, ਉਹਦਾ ਜਿਹੜਾ ਤਲਕ ਉਹ ਕਿਸੇ ਨਾਲ ਵੀ ਹੋ ਸਕਦਾ, ਲੇਕਿਨ ਸੱਚ ਸੱਚ ਹੀ ਹੁੰਦਾ। ਔਰ ਅੱਗੇ ਹੁਣ ਤੱਕ ਉਹਨਾਂ ਨੂੰ ਕੋਈ ਤਕਲੀਫ ਨਹੀਂ ਆਈ, ਹੁਣ ਉਹਨਾਂ ਨੂੰ ਹੱਥ ਪਿਆ ਤੇ ਉਹਨਾਂ ਨੂੰ ਤਕਲੀਫ ਹੋਈ ਹੈ। ਅੱਛਾ ਹੋਇਆ, ਹੋਣੀ ਚਾਹੀਦੀ ਹੈ। ਜਿਤਨੀ ਦੇਰ ਆਪੂ ਤਕਲੀਫ ਨਾ ਹੋਵੇ ਕਿਸੇ ਦੀ ਤਕਲੀਫ ਦਾ ਅਹਿਸਾਸ ਨਹੀਂ ਹੁੰਦਾ। ਬੇਸ਼ੱਕ। ਤੇ ਤੁਹਾਡਾ ਕੀ ਖਿਆਲ ਹੈ ਇਹਦੇ ਤੇ ਕੋਈ ਰੋਸ਼ਨੀ ਪਾਓ, ਕਿਉਂਕਿ ਤੁਹਾਡੇ ਗੁਆਂਢ ਹੈ। ਅਸੀਂ ਤਾਂ ਟੀਵੀ 'ਚ ਹੀ ਵੇਖਿਆ, ਨਾ ਸਾਡੀ ਮਾੜਿਆਂ ਬੰਦਿਆਂ ਦੀ ਪਹੁੰਚ ਉੱਥੋਂ ਤੱਕ ਤੇ ਨਾ ਅਸੀਂ ਅੱਜ ਤੱਕ ਜਾ ਕੇ ਵੇਖਿਆ। ਤੇ ਉਹ ਜਿਹੜਾ ਟਾਵਰ ਹੈ ਉਹਦੇ ਬਾਰੇ ਕੋਈ ਰੋਸ਼ਨੀ ਪਾਓ ਕਿ ਕੀ ਹੋ ਰਿਹਾ ਉੱਥੇ। ਠੀਕ ਹੈ ਜੀ, ਮੈਂ ਤੁਹਾਡਾ ਸਵਾਲ ਬਹੁਤ ਲੰਬਾ ਤਫਸੀਲੀ ਸੁਣ ਲਿਆ, ਹੁਣ ਤੁਸੀਂ ਮਿਹਰਬਾਨੀ ਕਰਨਾ ਮੇਰਾ। ਜੀ ਜੀ, ਹੁਣ ਤੁਹਾਡੀ ਵਾਰੀ, ਮੇਰੇ ਕੋਲ ਤਾਂ ਬੋਲਿਆ ਨਹੀਂ ਜਾ ਰਿਹਾ, ਮੈਂ ਤਾਂ ਕਰਨਾ ਜਾਂ ਮੈਨੂੰ ਟੋਕਣਾ ਨਹੀਂ ਜਨਾਬ। ਇਹ 2005 ਤੋਂ ਮਸਲਾ ਸ਼ੁਰੂ ਹੈ ਤੇ ਰਾਤਾਂ ਦਿਨਾਂ ਦਾ ਕੰਮ ਨਹੀਂ, ਕੋਈ ਰਾਤੋਂ ਰਾਤ ਕਬਜ਼ਾ ਹੋ ਗਿਆ ਤੇ ਇਤਨੀ ਵੱਡੀ ਇਮਾਰਤ ਖੜੀ ਕਰਤੀ ਗਈ ਹੈ। ਇਹ 2005 ਦੇ ਵਿੱਚ ਮੁਸ਼ਰਫ, ਜਨਰਲ ਮੁਸ਼ਰਫ, ਪਰਵੇਜ਼ ਮੁਸ਼ਰਫ ਦਾ ਦੌਰ ਸੀ। ਉਸ ਦੌਰ 'ਚ ਜ਼ਮੀਨ ਆਉਣੇ ਪਾਉਣੇ ਦਿੱਤੀ ਗਈ ਹੈ ਤੇ ਮਾਲਕਾਂ ਨਹੀਂ ਦਿੱਤੀ ਨਾ, 15% ਦੇ ਉੱਤੇ ਦੇ ਦਿੱਤਾ ਜਿਹੜਾ ਉਹਦੀ ਅਸਲ ਅਮਾਊਂਟ ਲਿਖੀ ਗਈ ਸੀ। ਉਹ 3-4 ਗਰੁੱਪ ਮਿਲੇ ਨੇ, ਉਹਨਾਂ ਨੇ ਬਣਾ ਦਿੱਤੀ ਕਰਦਿਆਂ ਇਹਦਾ 2016 'ਚ ਤੁਹਾਡੇ ਉਸ ਕੋਲ ਵਜ਼ੀਰ ਦਾਖਲਾ ਸਨ ਚੌਧਰੀ ਨਿਸਾਰ ਸਾਹਿਬ, ਉਸ ਵਕਤ ਇਹਦਾ ਮਸਲਾ ਚੱਲ ਰਿਹਾ ਸੀ। ਠੀਕ ਹੈ, ਫਿਰ ਵੀ ਉਹਨਾਂ ਨੇ ਕਰਦਿਆਂ ਕਰਾਉਂਦਿਆਂ ਬਿਲਡਿੰਗ ਬਣ ਗਈ ਸੀ, ਇਹ ਮਸਲਾ ਚੱਲ ਰਿਹਾ ਸੀ ਉਹਨਾਂ ਨੇ। ਕਿਉਂਕਿ ਅਸਲ ਮਸਲਾ ਕੀ ਸੀ, ਉਹਨਾਂ ਨੇ ਇਜਾਜ਼ਤ ਦਿੱਤੀ ਹੈ ਇਹਦੇ ਤੇ ਹੋਟਲ ਬਣਾਉਣ ਵਾਸਤੇ।
ਜਿੱਥੇ ਹੋਰ ਵੀ ਸਰੀਨਾ ਹੋਟਲ ਨੇ, ਹੋਰ ਵੀ ਬੜੇ ਮੈਰੀਅਟ ਹੋਰ ਵੀ ਹੋਟਲ ਉੱਥੇ ਹੈ ਨੇ, ਕਿਉਂਕਿ ਵਨ ਕਨਸਟੀਟਿਊਸ਼ਨ ਐਵਨਿਊ ਇੱਥੋਂ ਮਤਲਬ ਕਿ ਇੱਥੋਂ ਸ਼ੁਰੂ ਹੁੰਦੀ ਪਈ ਹੈ ਤੁਹਾਡੀ ਜਿਹੜੀ ਹੈ ਨਾ, ਇਹ ਆਲ ਦੇ ਅੱਗੇ ਤੱਕ ਜਾਂਦੀ ਹੈ, ਤੇ ਤੁਹਾਡਾ ਸਭ ਕੁਝ ਹੀ ਸਭ ਕੁਝ ਹੈ, ਤੁਹਾਡੀ ਸੁਪਰੀਮ ਕੋਰਟ, ਤੁਹਾਡਾ ਰੇਡੀਓ ਪਾਕਿਸਤਾਨ, ਤੁਹਾਡਾ ਸਦਰ ਹਾਊਸ, ਤੁਹਾਡਾ ਪਾਰਲੀਮੈਂਟ, ਤੁਹਾਡਾ ਵਜ਼ੀਰ ਆਜ਼ਮ ਹਾਊਸ, ਤੁਹਾਡੇ ਜਿਤਨੇ ਵੀ ਰੈਜ਼ੀਡੈਂਸ ਨੇ, ਤੁਹਾਡੇ MNA MP ਸੈਕਟਰੀਜ਼, ਇਹ ਉਹ ਸਾਰੇ ਉੱਥੇ ਰਹਿੰਦੇ। ਤੇ ਸਰ ਜੀ ਇੱਕੋ ਵਾਰੀ ਗੱਲ ਮੁਕਾਓ ਨਾ ਕਿ ਸਾਰੇ ਚੋਰ ਉੱਥੇ ਰਹੇ, ਸਾਰੇ ਕਰਦੇ ਤੇ। ਇਸ ਦਾ ਜਿਹੜਾ ਤੁਹਾਨੂੰ ਮੈਂ ਜਿਹੜਾ ਦੱਸ ਦੇਣਾ ਕਿ ਇਹਦੇ ਜਿਹੜੇ ਹੁਣ ਕਮੇਟੀ ਬਣ ਗਈ ਹੈ ਨਾ, ਇਹ ਤਾਂ ਬਣਨਾ ਕੁਝ ਵੀ ਨਹੀਂ, ਇਹ ਗੱਲ ਘੁਮਾ ਫਿਰਾ ਕੇ ਇਹਨਾਂ ਨੇ ਬੰਦ ਕਰ ਦੇਣੀ ਹੈ, ਘੁੱਟ ਦੇਣੀ ਗੱਲ, ਖਾਮੋਸ਼ੀ ਹੋ ਜਾਣੀ ਹੈ, ਮਗਰ ਟਾਣਗੇ ਨਹੀਂ ਡਾਣਾ ਚਾਹੀਦਾ ਵੀ ਨਹੀਂ ਹੈ ਨਾ। ਦੇਖੋ ਅਸਲ ਤੇ ਵੇਖੋ ਉਹਦਾ ਜਿਹੜਾ ਇੱਕ ਚੀਜ਼ ਮਕਸਦ ਸੇ ਬਣਾਈ ਸੀ ਕਿ ਜੀ ਅਸੀਂ ਇੱਥੇ ਹੋਟਲ ਬਣਾਵਾਂਗੇ, ਤੇ ਹੋਟਲ ਨਾਲ ਮਸਲਾ ਇਸ ਤੋਂ ਨਹੀਂ ਹੋ ਸਕਦਾ ਕਿ ਹੁਣ ਜਿਹੜਾ ਅਸਲ ਮਸਲਾ ਇਸ ਤੋਂ ਸ਼ੁਰੂ ਹੈ, ਜਿਸ ਤੋਂ ਰੌਲਾ ਬਣਿਆ, ਜਿਸ ਅਮਰੀਕਨ ਡੈਲੀਗੇਸ਼ਨ ਆਈ, ਵਜ਼ੀਰ ਪ੍ਰਾਈਮ ਜਿਹੜਾ ਜਦੋਂ ਵੈਂਸ ਗਿਆ, JD ਵੈਂਸ ਗਿਆ, ਜਿਹੜਾ ਅਮਰੀਕਨ ਵਾਈਸ ਪ੍ਰੈਜ਼ੀਡੈਂਟ, ਤੇ ਬਾਕੀ ਵੀ ਕਾਬੀਨਾ ਗਈ, ਉਤੋਂ ਨਾ ਕਿਸੇ ਨੇ ਵੀਡੀਓ ਬਣਾ ਕੇ ਉਹ ਸ਼ੇਅਰ ਕਰਤੀ ਹੈ। ਉਦੋਂ ਉਹਨਾਂ ਨੇ ਕਿਹਾ ਕਿ ਯਾਰ ਹੈ ਸਿਕਿਉਰਿਟੀ ਥ੍ਰੈਟ ਹੋ ਸਕਦੀ ਹੈ, ਇਹ ਕਿਉਂ ਰਹਿ ਗਿਆ ਇਸ ਤਰ੍ਹਾਂ, ਤੇ ਉਹਨਾਂ ਨੇ ਕਿ ਵੀ ਇਹ ਕਿਉਂ ਹੋਟਲ ਖਾਲੀ, ਉਹਨੇ ਕਿ ਹੋਟਲ ਤਾਂ ਨਹੀਂ, ਇਹ ਤਾਂ ਘਰ ਹੈ, ਇਹ ਲੋਕ ਰਹਿੰਦੇ ਨੇ ਇੱਥੇ, ਕਰੋੜਾਂ ਅਰਬਾਂ ਰੁਪਏ ਦੀ ਪ੍ਰਾਪਰਟੀ ਹੈ ਹਰ ਬੰਦੇ ਦੀ, ਜਿਹੜੇ ਅਪਾਰਟਮੈਂਟ ਲਿੱਤੇ ਗਏ ਨੇ, ਔਰ ਮਤਲਬ ਅੱਛੀ ਜਗ੍ਹਾ ਹੈ, ਖੂਬਸੂਰਤ ਹੈ, ਹਾਈ ਵਿਊ ਹੈ, ਤੁਹਾਨੂੰ ਪੂਰਾ ਇਸਲਾਮਾਬਾਦ ਨਜ਼ਰ ਆਉਂਦਾ ਹੈ, ਅੱਛੀ ਜਗ੍ਹਾ ਹੈ, ਮਤਲਬ ਹਰ ਲਿਹਾਜ਼ ਵਿਊ ਵਾਈਜ਼ ਵੀ ਔਰ ਜਗ੍ਹਾ ਵਾਈਜ਼ ਵੀ, ਸਿਕਿਉਰਿਟੀ ਵੀ ਤੁਹਾਡੀ ਹੈ, ਹਰ ਚੀਜ਼ ਹੈ। ਤੇ ਉਹ ਕਰਤੇ रहते ਨਹੀਂ ਲਿੱਤਾ, ਉਹਦੇ ਚ ਬੜੇ ਵੱਡੇ ਨਾਂ ਹੋਣਗੇ, ਤੁਸੀਂ ਤਾਂ ਅਫਸਾਰ ਆਲਮ ਸਾਹਿਬ ਦਾ ਨਾਂ ਲਿੱਤਾ, ਉਹ ਪਤਾ ਨਹੀਂ ਕਿਤਨੇ ਵੱਡੇ ਮਗਰਮੱਛ ਬੈਠੇ ਹੋਣੇ ਨੇ, ਕਿਉਂਕਿ 2000 ਬੰਦਾ ਦਾ ਨਾਂ ਨਹੀਂ ਲਿਆ ਤੁਸੀਂ ਕਿਹਾ ਕਿ ਉਹਨਾਂ ਨੂੰ ਤਕਲੀਫ ਹੋਈ ਹੈ। ਮੈਂ ਤਾਂ ਸਾਫੀ ਦੀ ਗੱਲ ਕੀਤੀ, ਮੈਂ ਮਾਜ਼ਰਤ ਕਰਦਾ ਮੈਂ, ਲੇਕਿਨ ਉਹਨਾਂ ਨੂੰ ਬੜਾ ਰੌਲਾ, ਹੋਰ ਵੀ ਬਹੁਤ ਸਾਰੇ ਹੋਣਗੇ। ਤੇ ਜਨਾਬ ਮੋਹਤਰਮ ਉਹਦਾ ਜਿਹੜਾ ਨਾਮ ਰੱਬ ਤੁਹਾਡਾ ਭਲਾ ਕਰੇ, ਜਿਹੜੀ ਹੈ ਨਾ ਇਹ ਬਿਲਡਿੰਗ, ਇਹਨੂੰ ਕੁਝ ਵੀ ਨਹੀਂ ਹੋਣਾ, ਉਹਨਾਂ ਨੂੰ ਜ਼ਿਆਦਾ ਜਿਹੜੇ ਲੋਕ ਰਹਿ ਰਹੇ ਨੇ ਮੇ ਵੀ ਉਹਨਾਂ ਨੂੰ ਵਾਪਸ ਨੂੰ ਖਰੀਦ ਦਿੱਤਾ ਜਾਏ, ਠੀਕ ਹੈ ਨਾ। ਇਹ ਆਮ ਬੰਦੇ ਨਹੀਂ ਨੇ, ਇਹ ਆਮ ਗਰੀਬ ਬੰਦੇ ਹੁੰਦੇ ਨੇ, ਜਿਸ ਤਰ੍ਹਾਂ ਕਰਾਚੀ ਦੇ ਵਿੱਚ ਇੱਕ ਨੈਸਲੇ ਟਾਵਰ ਨਾਲ ਬਿਲਡਿੰਗ ਮੌਜੂਦ ਸੀ, ਉੱਥੇ ਵੀ ਇਸ ਤਰ੍ਹਾਂ ਹੀ ਕੰਮ ਹੋਇਆ। ਉਸੀ ਜਿਹੜਾ ਚੀਫ ਜਸਟਿਸ ਜਿਹਨੇ ਇਹਨੂੰ ਲੀਗਲ ਕੀਤਾ ਹੈ, ਸਾਕਿਬ ਨਿਸਾਰ ਨੇ, ਉਹਨੇ ਉਹ ਬਿਲਡਿੰਗ ਇਲੀਗਲ ਕਰਾ ਕੇ ਡਿਗਾਤੀ। ਔਰ ਕੀ ਕਰਦੇ ਨੇ ਜਿਹੜੇ ਕਰਤੇ ਧਰਤੇ ਹੁੰਦੇ ਨੇ, ਇਹ ਪਹਿਲੂ ਜ਼ਮੀਨ ਇਸ ਤਰ੍ਹਾਂ ਹੀ ਲੈ ਲੈਂਦੇ ਨੇ, ਜਾਂ ਹਥਿਆਰ ਲੈਂਦੇ ਨੇ, ਕੋਈ ਕਾਰਵਾਈ ਪਾ ਕੇ ਮਿਲ ਮਿਲਾ ਕੇ ਬਿਲਡਿੰਗ ਪਲਾਜ਼ਾ ਖੜਾ ਕਰਕੇ ਲੋਕਾਂ ਨੂੰ ਵੇਚ ਦਿੰਦੇ ਨੇ। ਲੋਕ ਬੜੇ ਖੁਸ਼ ਹੁੰਦੇ ਨੇ ਕਿ ਯਾਰ ਸਾਨੂੰ ਇਤਨੀ ਪਿਆਰੀ ਅੱਛੀ ਬਿਲਡਿੰਗ 'ਚ ਇਤਨਾ ਅੱਛਾ ਸਸਤਾ ਘਰ ਮਿਲ ਰਿਹਾ, ਉਹ ਲੈ ਪੈਂਦੇ ਨੇ। ਤੇ ਫਿਰ ਇਸ ਤਰ੍ਹਾਂ ਉਹਨਾਂ ਨੇ ਡਿਗਾੜ ਡੁਗਾਉਂਦੇ, ਉੱਥੇ ਬਹੁਤ ਤਬਾਹੀ ਫੇਰੀ ਸੀ ਉਹਨਾਂ ਨੇ, ਉਹਦੇ 'ਚ ਵੀ ਉਹਨੂੰ ਲੀਗਲਾਈਜ਼ ਕਰਨੇ, ਇਹਨੂੰ ਵੀ ਲੀਗਲਾਈਜ਼ ਕਰਤਾ ਸੀ ਉਹਨਾਂ ਨੇ 2019 'ਚ, ਉਸੀ ਸਾਕਿਬ ਨਿਸਾਰ ਨੇ, ਚੀਫ ਜਸਟਿਸ ਆਫ ਪਾਕਿਸਤਾਨ ਨੇ, ਠੀਕ ਹੈ ਨਾ। ਤੇ ਉਹਨੂੰ ਰਿਗਵਾਤਾ ਸੀ ਉਹਨੇ 2019 'ਚ, ਇਹਨੂੰ ਲੀਗਲ ਕੀਤਾ ਗਿਆ। ਤੇ ਉਹ ਜਨਾਬ ਮੋਹਤਰਮ ਇਹਦਾ ਵੀ ਹੁਣ ਜਿਹੜਾ ਇਹਨਾਂ ਨੇ ਕੋਈ ਆਪਸ 'ਚ ਕਰ ਦੇਣਗੇ ਲੈ ਦੇ ਕੇ ਨਾ, ਤੇ ਜਾਂ ਖਾਮੋਸ਼ੀ ਹੋ ਜਾਏਗੀ ਜਾਂ ਫਿਰ ਉਹਨਾਂ ਨੂੰ ਪੈਸੇ ਹਾਈ ਅਮਾਊਂਟ ਦੇਣਗੇ। ਲੇਕਿਨ ਜਿਹਨਾਂ ਖਰੀਦਿਆ ਉਹਨਾਂ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ, ਉਹਨਾਂ ਦਾ ਕਸੂਰ ਨਹੀਂ ਹੈ। ਮਿਸਾਲ ਮੈਂ ਕੋਈ ਚੀਜ਼ ਇੱਥੇ ਕਰਤੀ, ਖੜੀ ਕਰਤੀ, ਔਰ ਕੋਈ ਇੱਕ ਦਿਨ ਦੀ ਬਣੀ ਵੀ ਨਹੀਂ ਹੈ ਨਾ, ਉੱਥੇ ਦੱਸਿਆ ਨਾ ਕਿ ਤੁਹਾਡੇ ਸਾਰੇ ਨੇ, ਕੀ ਅਦਾਲਤਾਂ, ਕੀ ਤੁਹਾਡੇ ਸਿਆਸਤਦਾਨ, ਕੀ ਤੁਹਾਡੇ ਬਾਕੀ ਆਣ ਜਾਣ ਜਿਤਨੇ ਵੀ ਹੈ, ਉਹ ਕਿਹੜਾ ਇੱਕ ਦਿਨ 'ਚ ਬਣੀ, ਇਤਨੀ ਉੱਚੀ ਬਿਲਡਿੰਗ ਬਣ ਗਈ ਹੈ। ਤੇ ਸਾਰੇ ਰਸਾਗੀਰ ਉੱਥੇ ਹੀ ਨੇ, ਐਗਜ਼ੈਕਟਲੀ ਉੱਥੇ ਜਨਾਬ ਰਾਤੋਂ ਰਾਤ ਬਣੀ ਵੀ ਨਹੀਂ ਹੈ। ਫਿਰ ਲੋਕਾਂ ਨੂੰ ਅੱਛੀ ਡੀਲ ਮਿਲੀ ਹੋਣੀ, ਔਰ ਅੱਛੀ ਡੀਲ ਮਤਲਬ ਕਰੋੜਾਂ 'ਚ ਵਿਕੀ ਹੈ, ਨਹੀਂ ਕਿ ਤੁਸੀਂ ਕਹੋਗੇ ਯਾਰ ਕੁਝ ਹਜ਼ਾਰਾਂ 'ਚ ਵੇਚਦੀ ਜਾਂ ਲੱਖਾਂ 'ਚ ਵੇਚੀ, ਕਰੋੜਾਂ 'ਚ ਲੋਕਾਂ ਨੇ ਅਪਾਰਟਮੈਂਟ ਲੈਤੇ ਨੇ ਉੱਥੇ। ਤੇ ਹੁਣ ਉਹ ਕਿਸ ਤਰ੍ਹਾਂ ਕਹਿੰਦੇ ਅਸੀਂ ਛੱਡ ਦਿੰਦੇ ਹਾਂ, ਲੇਕਿਨ ਇਹ ਜਿਹਨਾਂ ਨੇ ਜਨਾਬ CDA ਜਿਹੜਾ ਹੁੰਦਾ ਕੈਪੀਟਲ ਡਿਵੈਲਪਮੈਂਟ ਅਥਾਰਟੀ, ਜਿਹੜੀ ਜਿਹੜਾ ਉੱਥੇ ਦੇ ਕਰਦੇ ਧਰਤੇ ਨੇ, ਉਹਨਾਂ ਨੂੰ ਵੀ ਫੜਿਆ ਜਾਣਾ ਚਾਹੀਦਾ ਕਿ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਬਣਨ ਕਿਸ ਤਰ੍ਹਾਂ ਤਾਂ। ਹੁਣ ਤੁਸੀਂ ਡੰਡਾ ਸੋਟਾ ਜਾ ਕੇ ਹਟਾ ਦਿਓ ਬੰਦੇ ਨੂੰ ਕੱਢ ਦਿਓ, ਇਸ ਤਰ੍ਹਾਂ ਨਹੀਂ ਹੁੰਦਾ ਨਾ, ਉਹਨੂੰ ਕਿੰਨਾ ਫੜਨਾ ਜੇ। ਤੇ ਫਿਰ ਇੱਕ ਹੋਰ ਦੁੱਖ ਦੀ ਗੱਲ ਹੈ, ਐਸੀ ਬਿਲਡਿੰਗ ਤੋਂ ਨਾ ਜਿਹੜੀ ਤੁਹਾਡੀ ਇੱਕ ਵਨ ਕਨਸਟੀਟਿਊਸ਼ਨ ਐਵਨਿਊ ਤੇ ਖੜੀ ਹੈ, ਇਹਨਾਂ ਦੇ ਬਿਲਕੁਲ ਸਾਹਮਣੇ ਵੇਖੋ ਨਾ, ਤੇ ਬੜੀ ਇਮਾਮ ਸਰਕਾਰ ਨੇ, ਉਹਦੇ ਗਰੀਬਾਂ ਦੇ ਘਰ ਸਨ, ਉਹ ਪਤਾ ਨਹੀਂ ਕਿਤਨੇ ਅਰਸੇ ਰਹੇ ਸਨ, ਜਦ ਪਾਕਿਸਤਾਨ ਬਣਨ ਤੋਂ ਪਹਿਲੂ ਰਹਿ ਰਹੇ ਹੋ, ਮਤਲਬ ਅਰਸੇ ਦਰਾਜ਼ ਰਹੇ ਸਨ। ਉਹਨਾਂ ਦੇ ਜਾ ਕੇ ਕੈਪੀਟਲ ਡਿਵੈਲਪਮੈਂਟ ਅਥਾਰਟੀ ਵਾਲਿਆਂ ਨੇ ਤੇ ਪੁਲਿਸ ਵਾਲਿਆਂ ਨੇ ਭੰਨਾ ਤੋੜੀ ਕਰਕੇ ਉਹਨਾਂ ਨੂੰ ਬੇਘਰ ਕਰਤਾ। ਉਹ ਗਰੀਬਾਂ ਦੇ ਘਰ ਸੀ, ਤੇ ਇਹ ਤਾਂ ਗਲਤ ਗੱਲ ਹੈ ਨਾ। ਤੁਸੀਂ ਉਹਨਾਂ ਨਾਲ, ਇਹ ਰੱਸੇ ਗੀਰਾਂ ਦੇ ਘਰ ਨੇ, ਫਿਰ ਇਹਨਾਂ ਨੂੰ ਵੀ ਖਾਲੀ ਕਰਾਓ ਨਾ ਜੇ ਤੁਸੀਂ ਇਤਨੀ ਹੋ। ਔਰ ਮੋਹਸਿਨ ਨਕਵੀ ਸਾਹਿਬ ਲੱਗੇ ਪੈਣੇ ਦੇ ਪਿੱਛੇ, ਮਤਲਬ ਲੇਕਿਨ ਬਣਨਾ ਕੋਈ ਨਹੀਂ ਹੈ, ਮੈਨੂੰ ਜਿਹੜਾ ਮਹਿਸੂਸ ਹੁੰਦਾ। ਮੈਂ ਸਰ ਦੇਖੋ, ਚੋਰ ਜਿਹੜਾ ਉਹ ਕਦੀ ਵੀ ਚੋਰ ਨੂੰ ਕੁਝ ਨਹੀਂ ਕਹਿ ਸਕਦਾ। ਹੁਣ ਉਹ ਸਾਡੇ ਸਾਫੀ ਸਾਹਿਬ ਨੇ, ਉਹਨਾਂ ਨੇ ਨਕਵੀ ਸਾਹਿਬ ਨੇ ਗੱਲ ਕੀਤੀ ਸੀ ਕਿ 100 ਅਰਬ ਬਾਹਰ ਗਿਆ, ਬਿਲਕੁਲ ਗਿਆ, ਜ਼ਿਆਦਾ ਕਿਉਂ ਹੋਣਾ। ਔਰ ਸਾਡੇ ਉਹ ਜਿਹੜੇ ਸਾਫੀ ਸਾਹਿਬ ਨੇ, ਉਹਨਾਂ ਨੇ ਇਲਜ਼ਾਮ ਲਾਇਆ, ਸਾਨੂੰ ਤਾਂ ਆਈਡੀਆ ਨਹੀਂ, ਉਹਨਾਂ ਕਿਹਾ ਜੀ ਜਿਹੜਾ 100 ਅਰਬ ਮਨੀ ਲਾਂਡਰ ਹੋਇਆ, ਇਹ ਨਕਵੀ ਸਾਹਿਬ ਦੀ ਬੇਗਮ ਲੈ ਕੇ ਗਏ ਨੇ।
ਇੱਕ ਬਣਨ ਨਹੀਂ, ਦੀ ਆਸ ਨਹੀਂ, ਨਹੀਂ, ਦੇਖੋ, ਮੈਂ ਗੱਲ ਉਹ ਨਹੀਂ ਕਰ ਰਿਹਾ ਕਿ ਮੇਰੀ ਛੋਟੀ ਤੁਹਾਡੇ ਮਤਲਬ ਗੱਲ ਆਈ ਤੇ ਮੈਂ ਇਹਦੇ ਜੀ। ਚ ਆਪਣਾ ਐਡ ਕਰਦਾ ਬਾਕੀ ਮੈਨੂੰ ਨਹੀਂ ਕਿ ਲੈ ਗਿਆ ਨਹੀਂ ਇੰਨਾ ਵੀ ਕੋਈ ਬੇਵਕੂਫ ਨਹੀਂ ਹੁੰਦਾ ਕਿ ਮੇਰੀ ਬੀਵੀ ਲੈ ਕੇ ਜਾਵੇ ਤੇ ਮੈਂ ਹੀ ਰੌਲਾ ਪਾਉਣਾ ਪਵਾਂ ਯਾਰ। ਸਰ ਉਹਨੇ ਹੀ ਤੇ ਰੌਲਾ ਪੈ ਰਿਹਾ ਨਾ, ਉਹਨੂੰ ਕਹਿੰਦੇ ਨੇ ਕਿ ਤੁਸੀਂ ਜਿਹੜਾ ਆਪਣੇ 100 ਅਰਬ ਨੇ, ਮੈਂ ਕਹਿੰਦਾ 1000 ਅਰਬ ਗਿਆ ਹੋਣਾ ਕਿਉਂਕਿ ਇੱਕ ਔਰਤ ਫੜੇਗੀ ਪਿਛਲੇ ਕਿਤਨੇ ਚੱਕਰ ਲਾइन इतना पैसा फड़ा गया। इस तो पहलू गालबन 2015-16 ਚ ਇੱਕ ਔਰਤ ਫੜੀ ਗਈ ਸੀ, ਅਧਿਕਾਰ ਸੀ। ਸਰ ਮੇਰੇ ਕੋਲ ਸੁਣਾਈ ਗੱਲ ਜਿਹੜੀ ਮੈਂ ਸੁਣੀ ਹੈ, ਜਿਹੜੀ ਮੀਡੀਆ ਤੇ ਰੌਲਾ ਪੈ ਰਿਹਾ ਉਹ ਇਹ ਕਿ ਉਹ ਕਹਿੰਦੇ ਨੇ ਜੀ ਜਿਤਨੇ ਹਿਸਾਸੇ ਨਕਵੀ ਸਾਹਿਬ ਦੇ ਆਨੇ ਇਹਨਾਂ ਨੇ ਕੋਈ ਡਿਕਲੇਅਰ ਨਹੀਂ ਕੀਤੇ ਆ। ਠੀਕ ਹੈ, ਜਿਹੜਾ ਕਿ ਐਜ਼ ਏ ਵਜ਼ੀਰ ਦਾਖਲਾ ਇਹਨਾਂ ਨੂੰ ਡਿਕਲੇਅਰ ਕਰਨੇ ਚਾਹੀਦੇ ਸੀ ਕਿ ਇਹ ਮੇਰੇ ਹਿਸਾਸੇ ਨੇ। ਉਹਦੀ ਵਜ੍ਹਾ ਤੋਂ ਉਹ ਹੁਣ ਚਾਹ ਰਹੇ ਨੇ ਕਿ ਇਹਨਾਂ ਤੇ ਕੇਸ ਹੋਏ ਔਰ ਹਿਸਾਸੇ ਡਿਕਲੇਅਰ ਕਰਨ ਦੇ ਨਾ ਵਜ੍ਹਾ ਤੋਂ ਇਹਨਾਂ ਨੂੰ ਜਿਹੜਾ ਉਹ ਇਹਨਾਂ ਕੋਲ ਸੀਟ ਵਾਪਸ ਲਈ ਜਾਏ, ਇਹਨਾਂ ਨੂੰ ਵਜ਼ੀਰ ਦਾਖਲਾ ਤੋਂ ਹਟਾਇਆ ਜਾਏ। ਹੁਣ ਅਗਰ ਉਹ ਵਜ਼ੀਰ ਦਾਖਲਾ ਤੋਂ ਹਟਾ ਵੀ ਦਿੰਦੇ ਨੇ ਤੇ ਕਿਆ ਇਹਨਾਂ ਤੇ ਕੋਈ ਅੱਗੂ ਪਾਬੰਦੀ ਆਇਦ ਹੋਏਗੀ ਕਿ ਇੰਨੀ ਦੇਰ ਅੱਗੂ ਇਹ ਕੋਈ ਨਹੀਂ ਬਣ ਸਕਦੇ? ਕੌਣ ਹਟਾਏਗਾ? ਮੇਰਾ ਸਵਾਲ ਹੈ ਤੁਹਾਨੂੰ ਸਰ। ਉਹਦੀ ਇੱਕ ਵਜ੍ਹਾ ਹਟ ਸਕਦੇ ਨੇ, ਮੈਨੂੰ ਸਮਝ ਨਹੀਂ ਆਫ ਕੋਰਸ ਜਿਨ੍ਹਾਂ ਨੇ ਬਣਾਇਆ ਨਾ ਉਹੀ ਹਟਾ ਸਕਦੇ ਨੇ। ਉਹਦੀ ਵਜ੍ਹਾ ਕਿ ਹੁਣ ਉਹ ਚਾਹ ਰਹੇ ਨੇ, ਜੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਸ ਸੀਟ ਤੋਂ ਹਟਾ ਕੇ ਜੀ ਤੇ ਐਜ਼ ਏ ਪ੍ਰਾਈਮ ਮਿਨਿਸਟਰ ਲਿਆਂਦਾ ਜਾਏ। ਨਹੀਂ ਫਿਰ ਇਸ ਤਰ੍ਹਾਂ ਸੀ ਦੇਖੋ, ਉਹ ਹੁਣ ਚਾਹ ਰਹੇ ਨੇ ਕਿ ਇੱਕ ਵਾਰੀ ਹਟਾ ਦਿਓ, ਠੀਕ ਹੈ, ਅੱਗੂ ਆਪਣੇ ਸਿਆਸਤ ਡਿਕਲੇਅਰ ਕਰ ਲੈਣ, ਡਿਕਲੇਅਰ ਕਰਕੇ ਪ੍ਰਾਈਮ ਮਿਨਿਸਟਰ ਬਣ ਜਾਣ। ਨਹੀਂ ਹੈ ਤੇ ਫਿਰ ਦੇਖੋ ਨਾ, ਮੈਨੂੰ ਤਾਂ ਇਸ ਗੱਲ ਦੀ ਕੋਈ ਸਮਝ ਨਹੀਂ ਆਉਂਦੀ ਕਿ ਜਿਹੜਾ ਉਹ ਐਕਸ਼ਨ ਲੈ ਰਹੇ ਨੇ। ਮੈਂ ਮੰਨ ਸਕਦਾ ਹਾਂ ਕਿ ਉਹ ਇਸ ਤੋਂ ਮਤਲਬ ਹੈ ਪਤਾ ਨਹੀਂ ਕਿਤਨੇ ਅਰਬਾਂ ਦੀ ਗੱਲ ਹੋ ਰਹੀ ਹੈ, ਕੋਈ ਲੱਖਾਂ ਦੀ ਕਰੋੜਾਂ ਨਹੀਂ ਹੋ ਰਹੀ ਕਿ ਇੰਨਾ ਪੈਸਾ ਆ ਜਾਏਗਾ। ਜੇ ਉਹ ਆਏ ਨਾ ਆਏ, ਐਟਲੀਸਟ ਉਹਨਾਂ ਨੇ ਥੋੜਾ ਬਹੁਤ ਨਾ ਗਿੱਚੀ ਮਰੋੜ ਕੇ ਥੋੜਾ ਸ਼ੋਸ਼ਾ ਕਰਕੇ ਤੇ ਆਪਣੇ ਆਪ ਨੂੰ ਮਤਲਬ ਪਬਲਿਸਿਟੀ ਕਰਕੇ ਤੇ ਆਪਣੇ ਆਪ ਨੂੰ ਵਜ਼ੀਰ ਆਜ਼ਮ ਬਣਵਾਉਣਾ ਚਾਹੁੰਦੇ ਨੇ। ਇਹ ਤਾਂ ਮੈਂ ਮੰਨਦਾ ਹਾਂ ਤੁਹਾਡੇ ਨਾਲ ਕਿ ਮੈਨੂੰ ਮਹਿਸੂਸ ਵੀ ਹੁੰਦਾ ਪਿਆ ਜਿਹੜੇ ਹਾਲਾਤ ਬਣ ਰਹੇ ਨੇ ਕਿ ਉਹ ਅਗਲੇ ਵਜ਼ੀਰ ਆਜ਼ਮ ਬਣ ਸਕਦੇ ਨੇ, ਕੋਈ ਸ਼ੱਕ ਨਹੀਂ ਹੈ। ਦੂਸਰਾ ਅਸਾਸੀ ਡਿਕਲੇਅਰ, ਮੈਂ ਅਮਰੀਕਾ ਹੀ ਰਹਿੰਦਾ, ਮੈਂ ਅਮਰੀਕਨ ਸਿਟੀਜ਼ਨ ਹਾਂ, ਲੇਕਿਨ ਮੈਂ ਪਾਕਿਸਤਾਨ 'ਚ ਵੀ ਟੈਕਸ ਪੇ ਕਰਦਾ। ਮੈਂ ਆਪਣਾ ਉੱਥੇ ਜਿਹੜਾ ਹੈ ਨਾ ਹਰ ਸਾਲ ਦੇ ਮੁਤਾਬਿਕ, ਹਾਲਾਂਕਿ ਮੈਨੂੰ ਜਿੱਥੇ ਉੱਥੇ ਕੋਈ ਵੀ ਨਹੀਂ ਰਹਿੰਦਾ ਮੈਨੂੰ ਦੇਣ ਦੀ ਜ਼ਰੂਰਤ ਹੀ ਨਹੀਂ ਸੀ, ਲੇਕਿਨ ਮੈਂ ਆਪਣੀ ਜੋ ਵੀ ਹੈ ਚੀਜ਼ਾਂ ਮੈਂ ਡਿਕਲੇਅਰ ਕੀਤੀਆਂ ਨੇ, ਮੈਂ ਹਰ ਸਾਲ ਪੇ ਕਰਦਾ। ਮੈਨੂੰ ਬਲਕਿ ਈਮੇਲਾਂ ਰੋਜ਼ ਹੀ ਆਈ ਹੁੰਦੀਆਂ ਨੇ FBR ਦੀਆਂ, ਜੋ ਮੈਨੂੰ ਵੀ ਆਉਂਦੀ ਹੈ ਨਾ, ਮੈਂ ਵੀ ਰਜਿਸਟਰਡ ਆ। ਐਗਜ਼ੈਕਟਲੀ, ਅਸੀਂ ਜਿਹੜੇ ਬੇਵਕੂਫ ਬਣ ਬੈਠੇ ਹਾਂ ਕਿ ਉਧਰ ਵੀ ਦਈਏ, ਇੱਧਰ ਵੀ ਟੈਕਸ ਦਈਏ, ਹਰ ਪਾਸੇ ਟੈਕਸ ਦਈਏ, ਲੇਕਿਨ ਚਲੋ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਤੇ ਜਿਹੜੇ ਜੋ ਵੀ ਬੰਦਾ ਹੈ ਗਵਰਨਮੈਂਟ ਦਾ ਮੁਲਾਜ਼ਮ ਹੈ ਜਾਂ ਵਜ਼ੀਰ ਹੈ ਜਾਂ ਜੋ ਵੀ ਹੈ, ਉਹਨਾਂ ਨੂੰ ਕਾਨੂੰਨ ਕਰਨਾ ਚਾਹੀਦਾ ਹੈ। ਛੋਟਾ ਜਿਹਾ ਵੀ ਗੱਲ ਰਹਿ ਜਾਏ ਨਾ ਇਹਨਾਂ ਮੁਲਕਾਂ ਜਿਹਨਾਂ ਅਸੀਂ ਰਹਿੰਦੇ ਪਏ ਤੇ ਉਹਦੀ ਵਜ਼ਾਰਤ ਖੁਦ ਹੀ ਖਤਮ ਕਰਾ ਦੇ, ਅਸਤੀਫਾ ਦਿਵਾ ਕੇ, ਬਲਕਿ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ। ਆਪੂ ਕਰ ਲੈਂਦਾ ਨਾ, ਅਸਤੀਫਾ ਦੇ ਕੇ ਸਾਈਡ ਦੇ ਹੋ ਜਾਂਦੇ ਨੇ। ਉੱਥੇ ਇਹ ਮਸ਼ਹੂਰੀ ਜ਼ਿਆਦਾ ਹੋ ਜਾਂਦੀ ਕਿ ਜੀ ਇਹਨਾਂ ਨੇ ਡਿਕਲੇਅਰ ਕੀਤਾ, ਔਰ ਅਸਲ 'ਚ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਕਿਹਨੇ ਕੀ ਬਣਾਇਆ। ਇੱਕ ਪਾਕਿਸਤਾਨ ਦੇ ਇੱਕ ਜਨਰਲ ਚਲਾ ਗਿਆ, ਰਿਟਾਇਰਡ ਹੋ ਗਿਆ, ਜਿੰਦਾ ਹੀ ਹੈ। ਉਹਦੀ ਮੈਨੂੰ ਇੱਕ ਜ਼ਨਾਨੀ ਦੀ ਕਿਸੇ ਨੇ ਹਸਪੀਟਲ ਦੀ ਵੀਡੀਓ ਬਣਾ ਕੇ ਭੇਜੀ ਹੈ ਪਿੰਡੀ ਦੇ ਵਿੱਚ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਜ਼ਨਾਨੀ ਨੇ ਕੰਮ ਹੀ ਕੋਈ ਨਹੀਂ ਕੀਤਾ, ਇਤਨੀ ਵੱਡੀ ਹਸਪਤਾਲ ਵੀ ਬਣਾ ਬੈਠੀ ਹੈ। ਨਾ ਤੇ ਕੀ ਕਵੇ ਕਿ ਕਿੱਧਰੋਂ ਪੈਸਾ ਆਇਆ, ਕਿੱਧਰ ਗਿਆ। ਉਹਨਾਂ ਨੂੰ ਕੋਈ ਪੁੱਛੇ ਨਾ, ਇਹ ਤੁਹਾਡੀ ਗੱਲ ਮੈਂ ਲਾਸਟ ਟਾਈਮ ਪ੍ਰੋਗਰਾਮ ਸੀ ਕੀਤੀ ਸੀ ਕਿ ਯਾਰ ਕਿ ਤੁਸੀਂ ਕਿਸੇ ਨੂੰ ਪੁੱਛੋਗੇ ਤੁਸੀਂ ਇਹ ਕਿੱਥੋਂ ਲਿੱਤੀ ਹੈ ਚੀਜ਼, ਤੇ ਇਹ ਗਰੀਬ ਬੰਦੇ ਨੂੰ ਤਾਂ ਪੁੱਛਣਗੇ ਤਾਂ ਉਹਨੂੰ ਵਿਚਾਰੇ ਨੂੰ ਬਹੁਤ ਲੰਬੀ ਤਫਸੀਲ ਦੇਣੀ ਪੈਣੀ ਹੈ। ਲੇਕਿਨ ਕੋਈ ਜ਼ਰਾ ਅਸਰ ਰਸੂਖ ਹਾਲਤ ਉਹਨੂੰ ਕੋਈ ਦੱਸਣ ਦੀ ਲੋੜ ਨਹੀਂ, ਉਹ ਕਹੇਗਾ ਤੁਸੀਂ ਸਾਬਤ ਕਰੋ ਕਿ ਮੇਰੇ ਕੋਲ ਹੈ ਲੇਕਿਨ ਮੈਂ ਕਿਸ ਤਰ੍ਹਾਂ ਨਾਜਾਇਜ਼ ਤਰੀਕੇ ਨਾਲ ਲਿੱਤੀ ਹੈ। ਇਹ ਗਲਤ ਹੈ, ਠੀਕ ਹੈ ਨਾ। ਇਹ ਤੁਹਾਡੇ ਵੇ ਲਾਸਟ ਪ੍ਰੋਗਰਾਮ 'ਚ ਹੀ ਮੈਂ ਰੋਂਦਾ ਰਿਹਾ ਸੀ ਨਾ ਦੇ, ਲੇਕਿਨ ਕਾਨੂੰਨ ਹੋਣਾ ਚਾਹੀਦਾ ਨਾ, ਇਸ ਤਰ੍ਹਾਂ ਹੋਣਾ ਚਾਹੀਦਾ ਨਾ। ਇਸ ਤਰ੍ਹਾਂ ਅੱਗੇ ਅਸੀਂ ਹੁਣ ਇਹਨਾਂ ਨੇ ਕੱਢਿਆ ਨਾ, ਉਹ ਤਾਂ ਬਕਾਇਦਾ ਹੁਣ ਤਾਂ ਨੈਬ ਵੀ ਨਹੀਂ ਪੁੱਛਦੀ, ਹੁਣ ਵੀ ਪਤਾ ਨਹੀਂ ਸਰ ਉਹਨਾਂ ਇਸੇ ਵਾਸਤੇ ਕੱਢਿਆ, ਪਤਾ ਨਹੀਂ ਬਹੁਤ ਮੂਚੀ ਕਰਦੀ ਕਿ ਨੈਬ ਨੇ ਇਨਕੁਆਇਰੀ ਵੀ ਨਹੀਂ ਕਰਦੀ ਕਿ ਪਤਾ ਨਹੀਂ ਕਿੰਨੇ ਕਰੋੜਾਂ ਦੀ ਹੋਵੇ ਤਾਂ ਫਿਰ ਨੈਬ ਵੀ ਇਨਕੁਆਇਰੀ ਕਰੇਗਾ। ਜੇ ਕਰੋੜ ਤੋਂ ਥੱਲੇ 50 ਕਰੋੜ ਉੱਤੇ ਕਰੋੜ ਦੋਨੋਂ ਕੋਈ ਵੈਲਿਊ ਮੈਂ ਮਤਲਬ ਵੱਡੀ ਅਮਾਊਂਟ ਹੋਵੇ ਤਾਂ ਉਹਦੇ ਤੇ ਫਿਰ ਨੈਬ ਸੋਚੇਗੀ ਮੈਂ ਕਾਰਵਾਈ ਕਰਾਂਗੀ, ਨਹੀਂ ਵਰਨਾ ਛੋਟੀ ਅਮਾਊਂਟ ਨੂੰ ਤੇ ਕੇਸ ਹੀ ਨਹੀਂ ਬਣਨਾ। ਅੱਜ ਤੋਂ ਮਤਲਬ ਚਾਹ ਰਹੇ ਨੇ 10-20 ਕਰੋੜ ਵਾਲੇ ਨੂੰ ਯਾਸ਼ੀ ਕਰਨ ਦਿਓ, ਬਿਲਕੁਲ ਛੋਟੇ ਛੋਟੇ ਰੋਜ਼ ਹੀ ਹਵਨ ਕਰਦੇ ਰਹੋ। ਚਲੀਏ ਨਾ ਕਿ ਪਾਕਿਸਤਾਨ ਯਾਰ ਕੋਈ ਫਾਇਦਾ ਨਹੀਂ ਹੈ। ਇੱਕ ਸਾਲ ਔਖਾ ਜੇ, ਉਸ ਤੋਂ ਬਾਅਦ ਸੋਚਣਾ 28 ਦੇ ਵਿੱਚ 27 ਦੇ ਆਖਰ ਤੇ 28 ਹੁਣ ਇਸ ਟਾਈਮ ਤੇ 2 ਨੰਬਰ ਦੇ ਪਿੱਛੇ ਰਸਾਗੀਰ ਆ ਨਾ, ਜਿਹੜਾ 2 ਨੰਬਰ ਹੀ ਕਰਦਾ ਉਹਨੂੰ ਤਾਂ ਪੁੱਛਦਾ ਵੀ ਕੋਈ ਨਹੀਂ ਬੰਦਾ। ਲੇਕਿਨ ਇੱਕ ਗੱਲ ਯਾਦ ਰੱਖਣਾ, ਤੁਸੀਂ ਜਿਹੜਾ ਨਾ ਇਹ ਸਮਝੋ ਕਿ ਇਹ ਡਾਜ ਬਾਲ ਖੇਡ ਰਹੇ ਸੀ, ਗੇਂਦਾਂ ਕੋਲ ਬਚਦੇ ਪਿਓ, ਲੇਕਿਨ ਇੱਕ ਦਿਨ ਤੁਸੀਂ ਜੇ ਇਹ ਨਾ ਇਸ ਦੁਨੀਆ ਦੇ ਨਾ ਫੜੇਗਾ ਅਗਲੇ ਜਾਣ ਦੇ ਤਾਂ ਫੜਿਆ ਜਾਣਾ ਨਾ।
ਉੱਥੇ ਦੀ ਰਿਕਾਰਡਿੰਗ ਹੋ ਰਹੀ ਹੈ ਨਾ, ਉੱਥੇ ਨਾ ਕੋਈ ਵਕੀਲ ਹੋਣਾ ਹੈ ਤੇ ਨਾ ਕੋਈ ਜੱਜ ਵਿਕਣਾ ਹੈ ਤੇ ਨਾ ਕਿਸੇ ਜੱਜ ਤੇ ਪ੍ਰੈਸ਼ਰ ਆਣਾ ਹੈ ਕਿ ਯਾਰ ਇਹ ਤੂੰ ਫੈਸਲਾ ਇੱਧਰ ਕਰ ਦੇ, ਇਹਨੂੰ ਇੱਧਰ ਕਰ ਦੇ। ਇਹ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦੀ ਹੈ ਕਿ ਉੱਥੇ ਫਿਰ ਜਿਹੜਾ ਹੈ ਨਾ ਤੁਹਾਡੇ ਸਾਹਮਣੇ ਤੁਹਾਡਾ ਰਿਕਾਰਡ ਆਏਗਾ, ਤੁਹਾਡੀ ਅੱਖਾਂ ਨੂੰ ਫਿਰ ਜਾਣੀ ਫਿਲਮ ਚੱਲੇਗੀ ਨਾ ਕਿ ਤੂੰ ਜ਼ਿੰਦਗੀ 'ਚ ਇਹ ਕੰਮ ਕੀਤੇ ਨੇ, ਤੇ ਬੰਦਾ ਫਿਰ ਉੱਥੇ ਬਸ ਚੁੱਪੀ ਕਰ ਜਾ। ਫਿਰ ਉੱਥੇ ਪਰ ਉਹ ਤਾਂ ਭੁੱਲਿਆ ਨਾ, ਨਹੀਂ, ਉਹ ਵਕਤ ਨਜ਼ਦੀਕ ਹੈ, ਉਹ ਭੁੱਲਿਆ। ਨਜ਼ਦੀਕ ਹੈ ਵਕਤ। ਹੁਣ ਵਕਤ ਹਰ ਬੰਦੇ ਦਾ ਨਜ਼ਦੀਕ ਹੈ। ਉਹ ਮੈਂ ਕਹਿੰਦਾ ਕਿ ਕਿਆਮਤ ਨੂੰ ਛੱਡ ਦਿਓ, ਨਹੀਂ ਜਿਸ ਦਿਨ ਮਾਰ ਕੇ ਹਿਸਾਬ ਸ਼ੁਰੂ, ਤੁਸੀਂ ਕਿਆਮਤ ਨੂੰ ਛੱਡ ਦਿਓ ਕਿ ਕਿਆਮਤ ਆਏਗੀ। ਅੱਜ ਕੱਲ 60-65 ਸਾਲ ਐਵਰੇਜ 60 ਸਾਲ ਚੱਲ ਰਹੀ ਹੈ ਜੀ, ਤੇ 60 ਦੇ ਸਾਰੇ ਹੀ ਨਹੀਂ ਲੰਘ ਗਏ। ਬਿਲਕੁਲ। ਔਰ ਅੱਜ ਕੱਲ੍ਹ ਜਿਹੜੇ ਹਾਲਾਤ ਬਣ ਗਏ ਨੇ, ਕੁਝ ਖੁਰਾਕਾਂ ਪਾਕਿਸਤਾਨ ਦੇ ਵਿੱਚ ਜਿਤਨੀਆਂ 2 ਨੰਬਰ ਬਣਦੀਆਂ ਨੇ ਨਾ, ਉਹਦੇ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਫਿਰ ਜਿਹੜੇ ਨਸ਼ੇ ਕਰਦੇ ਨੇ ਉਹ ਵੀ ਇਤਨੇ ਗੰਦੇ ਔਰ ਬੇਹੂਦਾ ਨਸ਼ੇ ਨੇ, ਜਿਹੜੇ ਜਵਾਨ ਬੰਦੇ ਮਰ ਜਾਂਦੇ ਨੇ। ਸਰ ਜੀ ਤੁਸੀਂ ਉਸ ਨਸ਼ੇ ਨੂੰ ਛੱਡ ਦਿਓ, ਅਸੀਂ ਉਧਰ ਨਹੀਂ ਜਾਂਦੇ। ਅਸੀਂ ਇਹ ਫਿਲਹਾਲ ਕਰਪਸ਼ਨ ਵਾਲੇ ਨਸ਼ੇ ਵਾਲਾ ਨਾ, ਕਿ ਜੋ ਇਹ ਹੋਇਆ ਪਲਾਜ਼ਾ ਬਣਿਆ, ਬਿਲਡਿੰਗ ਬਣੀ ਹੈ, ਕੋਠੇ ਜਿਹੜੇ ਨੇ, ਬਿਲਕੁਲ ਇੱਥੇ ਵੀ ਰਿਸ਼ਵਤ ਦਿੱਤੀ ਗਈ, ਬਹੁਤ ਜ਼ਿਆਦਾ ਦਿੱਤੀ ਹੋਣੀ ਹੈ। ਠੀਕ ਹੈ। ਫਿਰ ਜਿਨ੍ਹਾਂ ਨੇ ਲਿਆ ਉਹਨਾਂ ਦਾ ਕਰਪਟ ਪੈਸਾ ਉਹ ਉੱਥੇ ਲੱਗਾ। ਹੁਣ ਅੱਗੂ ਜਿਹੜੇ ਆ ਗਏ ਨੇ ਇਹ ਉਹਨਾਂ ਤੋਂ ਵੱਡੇ ਨੇ, ਇਹਨਾਂ ਨੂੰ ਆਪਣਾ ਸ਼ੇਅਰ ਚਾਹੀਦਾ। ਇਹ ਹੁਣ ਮੈਨੂੰ ਨਹੀਂ ਲੱਗਦਾ ਢਾੜ, ਇਹ ਢਾਣੀ ਚਾਹੀਦੀ ਵੀ ਨਹੀਂ। ਲੇਕਿਨ ਇਹਨਾਂ ਨੇ ਕਰਨਾ ਕੀ ਹੈ ਕਿ ਔੜਿਆਂ ਪੌੜਿਆਂ 'ਚ ਖਰੀਦ ਕੇ ਤੇ ਹੋਟਲ ਬਣਾ ਦੇਣਗੇ। ਨਹੀਂ, ਉਹ ਤੇ ਕਹਿੰਦੇ ਨੇ, ਮਿਸਾਲ ਦੇ ਤੌਰ ਤੇ ਅਸੀਂ ਅੱਜ ਤੋਂ 10-15 ਸਾਲ ਪਹਿਲੋਂ ਜਾਂ 8 ਸਾਲ ਪਹਿਲੋਂ ਲਿੱਤਾ ਹੈ 2-4 ਕਰੋੜ ਦਾ, ਹੁਣ ਉਹਦੀ 5-7 ਕਰੋੜ ਸਾਨੂੰ ਹੁਣ ਦੀ ਵੈਲਿਊ ਦੇ ਹਿਸਾਬ ਨਾਲ ਪੈਸੇ ਦਿਓ। ਸਰ ਕੌਣ ਦਿੰਦਾ ਪਾਕਿਸਤਾਨ? ਚਲੋ ਇੱਕ ਇਹਦੀ ਮੰਨ ਲੈਂਦੇ ਨਾ, ਉਹਨਾਂ ਦੀ ਜਿਤਨੇ ਤੁਸੀਂ ਮਾਲੀਅਤ ਦੇ ਹਿਸਾਬ ਨਾਲ ਟੈਕਸ ਦਿੰਦੇ ਪਏ ਹੋ ਨਾ, ਤੁਹਾਨੂੰ ਉਹ ਪੈਸੇ ਮਿਲਣੇ ਚਾਹੀਦੇ ਨੇ। ਖੈਰ ਤੁਸੀਂ ਕਰੋੜ ਡਿਕਲੇਅਰ ਕੀਤਾ, 50 ਕੀਤਾ, 5 ਕੀਤਾ, ਪਾਕਿਸਤਾਨ ਕੋਈ ਬੰਦਾ ਨਹੀਂ ਜੇ ਦਿੰਦਾ, ਫਿਰ ਉਸ ਹਿਸਾਬ ਨਾਲ ਪੈਸੇ ਮਿਲਣੇ ਚਾਹੀਦੇ ਨੇ। ਮੇਰਾ ਤਾਂ ਸਿੰਪਲ ਹੈ ਕਿ ਨਾ ਕਿਸੇ ਨਾਲ ਜ਼ਿਆਦਤੀ ਹੋਵੇ ਨਾ ਕੁਝ ਵੀ। ਤੁਸੀਂ ਮਿਸਾਲ ਤੌਰ ਤੇ ਕਹਿੰਦੇ ਕਿ ਇਹ ਚੀਜ਼ ਜਿਹੜੀ ਹੈ ਨਾ ਇਹਦੀ 2 ਕਰੋੜ ਕੀਮਤ ਹੈ, ਤੇ ਫਿਰ ਤੁਸੀਂ ਟੈਕਸ 2 ਕਰੋੜ ਦੇ ਰਹੇ ਹੋ। ਉਹਦਾ ਇੱਕ ਹੋਰ ਹੱਲ ਵੀ ਹੋ ਸਕਦਾ ਨਾ, ਦੇ ਰਹੇ ਹੋ ਤੇ ਫਿਰ 50 ਲੱਖ ਦੀ ਲੱਗੇਗਾ। ਨਹੀਂ, ਉਹਦਾ ਇੱਕ ਹੋਰ ਹੱਲ ਵੀ ਹੋ ਸਕਦਾ ਨਾ ਕਿ ਜਿਤਨੇ ਬੰਦੇ ਨੇ ਸਾਰੇ ਆਊਟ ਹੋ ਜਾਣ, ਠੀਕ ਹੈ, ਉਹਨੂੰ ਹੋਟਲ ਬਣਾ ਦਿੱਤਾ ਜਾਏ, ਸਾਰਿਆਂ ਦਾ ਸ਼ੇਅਰ ਹੋ ਜਾਏ, ਸਾਰਿਆਂ ਦਾ ਸ਼ੇਅਰ ਹੋ ਜਾਏ। ਕੋਈ ਸ਼ੱਕ ਨਹੀਂ ਹੈ, ਬਹੁਤ ਅੱਛਾ ਇਨਵੈਸਟਮੈਂਟ ਉਹਨਾਂ ਦੀ ਹੈ, ਸਾਰਿਆਂ ਦੀ। ਉਹਨਾਂ ਦੀ ਇਨਵੈਸਟਮੈਂਟ ਵੀ ਹੋ ਜਾਏਗੀ, ਰੋੜਨ ਵੀ ਕੋਈ ਨਹੀਂ ਲੱਗਾ, ਔਰ ਨਾ ਗਵਰਨਮੈਂਟ ਨੂੰ ਕੁਛ ਸ਼ਾਇਦ ਦੇਣੀ ਪੈਣੀ ਹੈ। ਉਹ ਹੋਟਲ ਬਣਾ ਦੇਣ, ਕਿਉਂਕਿ ਹਰ ਬੰਦਾ ਆਪਣੇ ਹਿੱਸੇ ਦਾ ਸ਼ੇਅਰ ਲੈਂਦਾ ਰਹੇ। ਜੀ ਹੈ, ਤਾਂ ਸਭ ਤੋਂ ਅੱਛੀ ਆਈਡੀਆ ਹੈ ਕਿ ਤੁਸੀਂ ਇਹਦੇ ਪਾਰਟਨਰ ਬਣ ਜਾਂਦੇ, ਤੁਸੀਂ ਹਿੱਸੇਦਾਰ ਹੋ। ਸਾਰੇ ਹਿੱਸੇ ਜਿਤਨੇ ਅਪਾਰਟਮੈਂਟ ਓਨਰ ਨੇ ਜਿਸ ਦਿਨ ਉਹ ਸਾਰੇ ਹਿੱਸੇਦਾਰ ਨੇ। ਤੁਹਾਡਾ ਚੱਲਣਾ ਜਿਹੜਾ ਮਹੀਨੇ ਦੇ ਜਿਤਨੇ ਦਿਨ ਤੁਹਾਡਾ ਰਿਹਾ ਅਪਾਰਟਮੈਂਟ ਰੈਂਟ ਤੇ, ਨਹੀਂ ਸਾਰਿਆਂ ਨੂੰ ਕੰਬਾਈਨ ਕਰਕੇ ਕਿਸੇ ਕੰਪਨੀ ਨੂੰ ਦੇ ਦਿਓ ਨਾ ਕਿ ਇਸ ਤਰ੍ਹਾਂ ਤੂੰ ਸਾਨੂੰ ਰੈਂਟ ਦੇ ਦੇ। ਬਿਲਕੁਲ, ਐਗਜ਼ੈਕਟਲੀ। ਉਹ ਅੱਗੂ ਜਾਣੇ ਉਹਦਾ ਚੜੇ ਨਾ ਚੜੇ ਉਹਦਾ ਮਸਲਾ, ਬੜੀਆਂ ਕੰਪਨੀਆਂ ਨੇੜੀਆਂ ਲੈ ਲੈਂਦੀਆਂ। ਬਿਲਕੁਲ, ਇਹ ਗੱਲ ਤਾਂ ਠੀਕ ਹੈ। ਤੇ ਹੋਟਲ ਬਣਾਇਆ ਜਾ ਸਕਦਾ। ਹਾਂ, ਨਹੀਂ ਢਾਣਾ ਤੇ ਬੇਵਕੂਫੀ ਹੈ ਕਿ ਇਤਨੀ ਇਨਵੈਸਟਮੈਂਟ ਢਾ ਸਕਦੇ ਵੀ ਨਹੀਂ। ਤੁਹਾਨੂੰ ਦੱਸਾਂ, ਢਾਣੇ ਦੀ ਜ਼ਰੂਰਤ ਵੀ ਕਿਸੇ ਦੀ ਨਹੀਂ ਹੈ। ਉਹ ਸਰ ਜ਼ਰੂਰਤ ਬੜੀ ਜੇ। ਨਹੀਂ ਇਤਨਾ ਆਸਾਨ ਨਹੀਂ ਹੈ। ਉਹ ਜਿਹੜੇ ਬੈਠੇ ਨੇ ਵਿੱਚ ਉਹ ਵੀ ਕੋਈ ਆਮ ਖਾਮ ਨਹੀਂ ਬੈਠੇ। ਇਹ ਬੜੀ ਇਮਾਮ ਸਰਕਾਰ ਨਹੀਂ ਜਾਂ ਨਸਲੇ ਟਾਵਰ ਕਰਾਚੀ ਵਾਲਾ ਨਹੀਂ ਹੈ ਜਿੱਥੇ ਗਰੀਬ ਆਵਾਮ ਦਾ ਪੈਸਾ ਸੀ। ਜੇ ਢਾ ਦੇਣ ਤੇ ਮੈਂ ਫਿਰ ਮੰਨ ਜਾਵਾਂਗਾ ਕਿ ਵੀ ਬੜੀ ਗੱਲ ਕੀਤੀ ਨੇ। ਇਹ ਗੋਲ ਮੋਲ ਹੋ ਜਾਣੀ ਗੱਲ, ਕਮੇਟੀ ਦੀ ਗੱਲ ਚੱਲੇਗੀ ਤੇ ਫਿਰ ਸਮਝੋ ਗਈ। ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਸੋਲੂਸ਼ਨ ਨਿਕਲੇਗਾ। ਬਸ ਹੈ ਉਹ ਸਮਝੋ ਵਕਤੀ ਤੌਰ ਤੇ 2 ਬੰਦੇ ਸੜਕ ਤੇ ਲੜ ਪੈਂਦੇ, ਤੂੰ ਕੌਣ, ਤੂੰ ਗਾਣਾ ਸ਼ਾਨਾ ਕੱਢ ਕੇ ਤੇ ਬਾਅਦ ਚ ਮੁਕਾ ਹੋ ਜਾਂਦਾ, ਠੀਕ ਹੈ ਜੀ ਠੰਡੇ ਹੋ ਜਾਓ। ਲੋ ਸਰ, ਇਹਦੇ ਤੇ ਮੈਂ ਨਾ ਜੀ ਸਰ, ਤੁਹਾਡੇ ਜਿਤਨੇ ਰੱਸਾਗੀਰ ਔਰ ਜੋ ਸਿਸਟਮ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਨਾ, ਮੈਂ ਸਾਡੇ ਇੱਕ ਸ਼ਾਇਰ ਨੇ ਪੰਜਾਬੀ ਦੇ, ਮੈਨੂੰ ਉਹਨਾਂ ਦੇ ਸ਼ੇਰ ਬੜੇ ਅੱਛੇ ਲੱਗੇ ਨੇ ਔਰ ਮੇਰਾ ਖਿਆਲ ਹੈ ਕਿ ਜਿਹੜਾ ਹੁਣ ਦੇ ਹਾਲਾਤ ਚੱਲ ਰਹੇ ਨੇ ਇਹਦੇ ਤੇ ਉਹ ਬੜੇ ਫਿੱਟ ਨੇ। ਬਿਲਕੁਲ। ਆਵਾਜ਼ ਤਾਂ ਮੇਰੀ ਇੰਨੀ ਚੰਗੀ ਨਹੀਂ, ਨਾ ਹੀ ਮੈਂ ਪੜ੍ਹਿਆ ਲਿਖਿਆ, ਲੇਕਿਨ ਮੈਂ ਕੋਸ਼ਿਸ਼ ਕਰਦਾ ਅੱਗੋਂ ਸਮਝਣ ਵਾਲੇ ਸਮਝ ਜਾਣਗੇ। ਉਹ ਕਹਿੰਦੇ ਨੇ ਕਿ ਜੀਵਨ ਜਰਨਾ ਬਣਦਾ ਹੈ, ਜੀਵਨ ਜਰਨਾ ਬਣਦਾ ਹੈ, ਨਹੀਂ ਤੇ ਮਰਨਾ ਬਣਦਾ ਹੈ। ਮੈਂ ਲੁੱਟਿਆ ਹੈ ਸਾਰਾ ਪਿੰਡ, ਮੈਂ ਲੁੱਟਿਆ ਹੈ ਸਾਰਾ ਪਿੰਡ, ਉਜੜਾ ਸਰਨਾ ਬਣਦਾ ਹੈ। ਜਿਹੜੀ ਵੱਡੀ ਚੋਰੀ ਹੈ ਉਮਰਾ ਕਰਨਾ ਬਣਦਾ ਹੈ। ਬੇਸ਼ੱਕ ਨਾਲ ਕਹਿੰਦਾ ਅੱਜ ਵੀ ਕਰ ਲੋ। ਜਿਹੜੀ ਵੱਡੀ ਚੋਰੀ ਹੈ ਉਮਰਾ ਕਰਨਾ ਬਣਦਾ ਹੈ। ਸਾਹ ਪਿਆਏ ਨੇ ਪਾਣੀ ਨੂੰ ਪੁੱਠਾ ਤਰਨਾ ਬਣਦਾ ਹੈ। ਸਾਹ ਪਿਆਏ ਨੇ ਪਾਣੀ ਨੂੰ ਪੁੱਠਾ ਤਰਨਾ ਬਣਦਾ ਹੈ। ਜਿਹਨੂੰ ਚੁਲੀਏ ਦੁੱਧ ਪਿਆਈਏ
ਉਸ ਤੋਂ ਡਰਨਾ ਬਣਦਾ ਹੈ, ਉਸ ਤੋਂ ਡਰਨਾ ਬਣਦਾ ਹੈ। ਇਹ ਜੀ ਸਾਡੇ ਪੰਜਾਬੀ ਦੇ ਸ਼ਾਇਰ ਨੇ ਤਾਇਬ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਮਨੋਂ ਉਹਨਾਂ ਦਾ ਇਸ ਮਾਹੌਲ ਤੇ ਔਰ ਇਹ ਜਿਹੜੇ ਦਿਨ ਪਾਕਿਸਤਾਨ ਦੇ ਚੱਲ ਰਹੇ ਨੇ ਬੜਾ ਅੱਛਾ ਲੱਗਾ। ਤੇ ਇਹ ਪ੍ਰੋਗਰਾਮ ਅਸੀਂ ਅੱਜ ਇੱਥੇ ਸ਼ੇਅਰ ਤੇ ਖਤਮ ਕਰਦੇ ਹਾਂ। ਅਗਰ ਅੱਛਾ ਲੱਗੇ ਤਾਂ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮਿਲਣੇ ਅਗਲੇ ਵੀਲਾਗ ਦੇ ਵਿੱਚ। ਅੱਲਾਹ ਹਾਫਿਜ਼।